ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਜਿਹੜੀਆਂ ਹੈਡਲਾਈਨਸ ਆਉਂਦੀਆਂ ਖਬਰਾਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ, ਵਿਸਥਾਰ ਦੇ ਨਾਲ ਉਹ ਸਾਡੇ ਨਾਲ ਗੱਲਬਾਤ ਕਰਨਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਯਾਫੀ ਸਿੰਘ ਜੀ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਕਈ ਦਿਨਾਂ ਤੋਂ ਕਿ ਜਿਹੜਾ ਸੈਸ਼ਨ ਆ ਉਹ ਚੱਲਣ ਵਾਲਾ ਆ, ਕੱਲ੍ਹ ਵੀ ਸੀ ਅਤੇ ਅੱਜ ਵੀ ਪਤਾ ਲੱਗਾ ਆ ਕਿ ਜਿਸ ਤਰ੍ਹਾਂ ਦੂਸਰਾ ਦਿਨ ਹੋ ਗਿਆ ਆ ਅਤੇ ਦੂਸਰੇ ਦਿਨ ਵੀ ਜਿਹੜਾ ਸੈਸ਼ਨ ਆ ਉਹ ਚੱਲਣ ਦੀਆਂ ਸੰਭਾਵਨਾਵਾਂ ਨਹੀਂ ਹੋਈਆਂ, ਚੱਲਿਆ ਹੀ ਨਹੀਂ। ਬਿਲਕੁਲ ਜੀ, ਜਿਹੜਾ ਐਕਚੁਅਲੀ ਲਲਿਤ ਜਿਹੜਾ ਗੇਟ ਮਾਮਲਾ ਸੀਗਾ ਜੀ, ਲਲਿਤ ਮੋਦੀ ਵਾਲੇ ਮੁੱਦੇ ਦੇ ਉੱਤੇ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਗੱਲ ਦੇ ਉੱਤੇ ਵਜੇਦਾ ਹੈ ਕਿ ਸੁਸ਼ਮਾ ਸਵਰਾਜ ਤੇ ਵਸੁੰਧਰਾ ਰਾਜੇ ਦਾ ਜਿਹੜਾ ਅਸਤੀਫਾ ਉਹ ਲਿਆ ਜਾਵੇ, ਔਰ ਇਸ ਮੁੱਦੇ ਦੇ ਉੱਤੇ ਉਹ ਪਿੱਛੇ ਹਟਣ ਦੇ ਵਾਸਤੇ ਤਿਆਰ ਨਹੀਂ ਹੈ। 2 ਵਾਰੀ ਜਿਹੜੀ ਕਾਰਵਾਈ ਸੀ ਮੁਲਤਵੀ ਕਰਨੀ ਪਈ ਤੇ ਮੁੜ ਕੇ ਦਿਨ ਭਰ ਦੇ ਵਾਸਤੇ ਜਿਹੜਾ ਸੀਗਾ ਜੀ ਉਹ ਸੈਸ਼ਨ ਉਠਾਉਣਾ ਪੈ ਗਿਆ। ਰਾਜ ਸਭਾ ਦੇ ਵਿੱਚ ਕਾਂਗਰਸ ਦੇ ਆਗੂ ਆਨੰਦ ਸ਼ਰਮਾ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿਚਾਲੇ ਗਰਮਾ ਗਰਮ ਜਿਹੜੀ ਬਹਿਸ ਸੀ ਉਹ ਹੋਈ। ਆਨੰਦ ਸ਼ਰਮਾ ਸੁਸ਼ਮਾ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਤੇ ਜੇਤਲੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੋਲੇ ਕੋਈ ਤੱਥ ਨਹੀਂ ਹੈ। ਰਾਜ ਸਭਾ ਦੇ ਵਿੱਚ ਭਾਜਪਾ ਕਾਂਗਰਸ ਦੇ ਮੈਂਬਰਾਂ ਦੇ ਵਿਚਾਲੇ ਨਾਅਰੇਬਾਜ਼ੀ ਜਿਹੜੀ ਸੀ ਉਹ ਵੀ ਹੋਈ, ਔਰ ਸ਼ਾਮ ਹੁੰਦਿਆਂ ਜਿਹੜਾ ਸੀਗਾ ਜੀ ਸੁਸ਼ਮਾ ਸਵਰਾਜ ਹੋਰਾਂ ਨੇ ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ। ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੇ ਕੋਲਾ ਘਪਲੇ ਦੇ ਇੱਕ ਕਥਿਤ ਦੋਸ਼ੀ ਸੰਤੋਸ਼ ਬਾਗਰੇੜੀਆ, ਜਿਹੜੇ ਕਿ ਰਾਜਸਥਾਨ ਤੋਂ ਕਾਂਗਰਸ ਦੇ ਨੇਤਾ ਨੇ, ਉਹਨਾਂ ਨੇ ਡਿਪਲੋਮੈਟ ਪਾਸਪੋਰਟ ਲੈਣ ਦੇ ਵਾਸਤੇ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦੇ ਰਾਹੀਂ ਉਹਨਾਂ ਕੋਲੇ ਸਿਫਾਰਿਸ਼ ਪਵਾਈ ਸੀ। ਰਾਮਜੇਠ ਮਲਾਨੀ ਹੋਰਾਂ ਨੇ ਇਹਦੇ ਉੱਤੇ ਚੁਟਕੀ ਇਹ ਲਈ ਕਿ ਜੇ ਸਿਫਾਰਿਸ਼ ਪਵਾਈ ਸੀ ਤਾਂ ਸੁਸ਼ਮਾ ਸਵਰਾਜ ਹੋਰਾਂ ਨੇ ਉਦੋਂ ਹੀ ਇਹਦਾ ਖੁਲਾਸਾ ਕਿਉਂ ਨਹੀਂ ਕੀਤਾ। ਹੁਣ ਉਹ ਜਦੋਂ ਆਪ ਘਿਰ ਗਏ ਨੇ ਤੇ ਇਹਦੇ ਖੁਲਾਸੇ ਕਰ ਰਹੇ ਨੇ। ਰਾਮਜੇਠ ਮਲਾਨੀ ਨੇ ਕਿਹਾ ਕਿ ਸਾਰੇ ਨੇਤਾ ਜਿਹੜੇ ਨੇ ਉਹ ਇੱਕੋ ਥਾਲੀ ਦੇ ਚੱਟੇ ਵੱਟੇ ਨੇ, ਇੱਕੋ ਜਿਹੇ ਨੇ ਇਹ। ਦੂਜੀ ਗੱਲ ਜਿਹੜੀ ਅਹਿਮ ਦੇਖਣ ਵਾਲੀ ਹੈ ਕਿ ਜਿਹੜਾ ਸੁਸ਼ਮਾ ਸਵਰਾਜ ਹੋਰਾਂ ਦਾ ਟਵਿੱਟਰ ਅਕਾਊਂਟ ਹੈ ਉਹਦੇ ਉੱਤੇ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਜਿਹੜਾ ਲਿਖਿਆ ਸੀਗਾ ਉਹ ਹਟਾ ਲਿਆ, ਜਿਹਨੂੰ ਸ਼ਾਇਦ ਇਸ ਰੂਪ ਦੇ ਵਿੱਚ ਲਿਆ ਜਾ ਰਿਹਾ ਹੈ ਕਿ ਸੁਸ਼ਮਾ ਸਵਰਾਜ ਹੋਰਾਂ ਨੂੰ ਸ਼ਾਇਦ ਇਸ਼ਾਰਾ ਨਾ ਹੋ ਗਿਆ ਹੋਵੇ ਪਾਰਟੀ ਵੱਲੋਂ ਕਿ ਇੱਕ ਜਾਣੇ ਦੀ ਤਾਂ ਸਿਆਸੀ ਬਲੀ ਜਿਹੜੀ ਹੈ ਜੀ ਉਹ ਦੇਣੀ ਪੈਣੀ ਹੈ। ਜਿਸ ਕਿਸਮ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਜਾ ਰਹੇ ਨੇ, ਸਾਲ ਹੋਇਆ ਸਰਕਾਰ ਨੂੰ ਤੇ ਕੋਈ ਨਾ ਚੱਲੀ ਬਾਬਾ ਢਿਆਈ ਵਾਲੀ ਜਿਹੜੀ ਗੱਲ ਹੈ ਜੀ ਉਹ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਬਣ ਗਈ ਹੈ। 4 ਚੁਫੇਰੇ ਤੋਂ ਵਿਰੋਧੀ ਧਿਰ ਦੇ ਹਮਲਿਆਂ ਦਾ ਜਿਹੜਾ ਜੀ ਉਹਨੂੰ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਜੀ, ਪਰ ਜਦੋਂ ਦੂਸਰੀ ਕੰਟਰੀ ਦੇ ਵਿੱਚ ਆਉਂਦੇ ਸੀ ਤਾਂ ਪਹਿਲੀ ਜਿਹੜੀ ਪਾਰਟੀ ਸੀ ਉਸ ਦੇ ਉੱਤੇ ਜਿਹੜੇ ਦੋਸ਼ ਲਾਉਂਦੇ ਸੀਗੇ ਅਤੇ ਉਹਨਾਂ ਨੂੰ ਭੁੱਲ ਗਿਆ ਸੀਗਾ ਕਿ ਮੈਂ ਮੁੱਖ ਮੰਤਰੀ ਹਾਂ ਜਾਂ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਅਤੇ ਅੱਗੇ ਗੱਲ ਕਰੀਏ ਜੀ, ਕਾਫੀ ਟਾਈਮ ਪਹਿਲਾਂ ਟੀਵੀ ਦੇ ਉੱਤੇ ਬੜਾ ਕੁਛ ਅਸੀਂ ਦੇਖਿਆ ਪੰਜਾਬ ਦੇ ਵਿੱਚ। ਪੰਜਾਬ ਵੱਲ ਮੁੜਦੇ ਹਾਂ ਕਿ ਬੜੇ ਸਨਅਤਕਾਰ ਆਏ ਸੀਗੇ ਅਤੇ ਇਹ ਆਸ ਵੱਜੀ ਸੀਗੀ ਕਿ ਉਹ ਉਦਯੋਗਪਤੀ ਆ, ਇੱਥੇ ਉਦਯੋਗ ਲਾਉਣਗੇ, ਪਰ ਹੁਣ ਕਹਿੰਦੇ ਠੂਠਾ ਖਾਲੀ ਆ, ਕੋਈ ਵੀ ਨਹੀਂ ਆਇਆ। ਐਕਚੁਅਲੀ ਜਦੋਂ ਇਹ ਬੜਾ ਤੁਹਾਨੂੰ ਪਤਾ ਜੀ ਪੈਸਾ ਮੋਟਾ ਖਰਚ ਕੇ ਇੱਥੇ ਸੰਮੇਲਨ ਜਿਹੜਾ ਉਹ ਸਮਿਟ ਕਰਾਇਆ ਗਿਆ ਸੀਗਾ ਜੀ ਮੋਹਾਲੀ ਦੇ ਵਿੱਚ, ਇਹ ਜਿਹੜੇ ਬਿਜ਼ਨਸਮੈਨ ਸੀਗੇ ਉਦੋਂ, ਜੇ ਤੁਸੀਂ ਅੱਜ ਵੀ ਉਹ ਰਿਕਾਰਡਿੰਗ ਪਈ ਹੋਊਗੀ, ਜੇ ਕਿਤੇ ਕੱਢ ਲਓ ਉਹਨਾਂ ਤਰੀਕਾਂ ਦੀ, ਤਾਂ ਉਹਦੇ ਵਿੱਚ ਮੈਂ ਗੱਲ ਕਹੀ ਸੀ ਕਿ ਛੁੱਟੀਆਂ ਮਨਾਉਣ ਆਏ ਨੇ, ਇਹਨਾਂ ਨੇ ਕੁਛ ਵੀ ਜਿਹੜਾ ਜੀ ਇੱਥੇ ਇਨਵੈਸਟ ਨਹੀਂ ਕਰਨਾ, ਡਰਾਮਾ ਕਰਦੇ ਨੇ। ਪਰਿਵਾਰ ਨੂੰ ਨਾਲ ਲੈ ਕੇ ਇੱਥੇ 5 ਸਟਾਰ ਹੋਟਲਾਂ ਦੇ ਵਿੱਚ ਕੁਛ ਦਿਨ ਰਹੇ, ਦੰਦੀਆਂ ਜਿਹੜੀਆਂ ਕੱਢੀਆਂ ਤੇ ਚਲੇ ਗਏ। ਹਾਲਾਤ ਉਹੀ ਹੋਏ। ਉਦੋਂ ਬੜਾ ਇਹਨੂੰ ਪ੍ਰਚਾਰਿਆ ਗਿਆ ਸੀਗਾ ਕਿ 65,000 ਕਰੋੜ ਰੁਪਏ ਦੀ ਇਨਵੈਸਟਮੈਂਟ ਜਿਹੜੀ ਹੈ ਜੀ ਇੱਥੇ ਹੋ ਰਹੀ ਹੈ। 117 MOU ਜਿਹੜੇ ਸੀਗੇ ਉਹ ਸਾਈਨ ਕਰਨ ਦੇ ਦਾਅਵੇ ਕੀਤੇ ਗਏ ਸੀ। ਤੇ ਜੇ ਇਹ ਵੀ ਯਾਦ ਹੋਵੇ ਕਿ ਉਸੇ ਹੀ ਸਮਿਟ ਦੇ ਵਿੱਚ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਹ ਕਿਤੇ ਕਾਗਜ਼ਾਂ 'ਚ ਹੀ ਨਾ ਰਹਿ ਜਾਣਾ, ਇਸ ਕਰਕੇ ਇਨਵੈਸਟ ਜਿਹੜਾ ਜੀ ਉਹ ਜ਼ਰੂਰ ਕਰਦੇ ਰਹੋ। ਗੱਲ ਉਹੀ ਹੋ ਗਈ, ਕਾਗਜ਼ਾਂ ਦੇ ਵਿੱਚ ਹੀ ਜਿਹੜਾ ਜੀ ਇਹ ਰਹਿ ਗਿਆ।
ਔਰ ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਬੜੀ ਪਿੱਠ ਜਿਹੜੀ ਉਹ ਥਾਪੜੀ ਸੀਗੀ ਕਿ ਐਦਾਂ ਦੇ ਸਮੇਂ ਜਿਹੜੇ ਸੀਗੇ ਉਹ ਕਾਂਗਰਸ ਦੀ ਸਰਕਾਰ ਤਾਂ ਸੋਚ ਵੀ ਨਹੀਂ ਸਕਦੀ ਸੀ, ਜਿਹੜੇ ਉਹਨਾਂ ਨੇ ਕਰਵਾਤੇ। ਹੁਣ ਹਾਲਾਤ ਇਹ ਹੈ ਕਿ ਸਾਰਾ ਕੁਝ ਕਾਗਜ਼ਾਂ ਦੇ ਵਿੱਚ ਇਹ ਬੰਦ ਹੋ ਗਿਆ ਜੀ। ਕਿਸੇ ਵੀ ਜਿਹੜਾ ਸਨਅਤਕਾਰ ਹੈ ਜੀ ਉਹਨੇ ਕੰਨ ਨਹੀਂ ਧਰਿਆ। ਜਿਹੜੀ ਐਸਓਐਚਐਮ ਦੀ ਜਿਹੜੀ ਤਾਜ਼ਾ ਰਿਪੋਰਟ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਰਾਜ ਦੇ ਅੰਦਰ, ਸੂਬੇ ਦੇ ਅੰਦਰ, ਕਾਈਂਡਲੀ ਫਿਗਰ ਜਿਹੜੀਆਂ ਧਿਆਨ ਨਾਲ ਸੁਣਨੀਆਂ, 93% ਜਿਹੜਾ ਜੀ ਉਹ ਨਿਵੇਸ਼ ਘਟ ਗਿਆ। 93% ਜਿਹੜਾ ਜੀ ਇੱਥੇ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਘਟ ਗਈ ਹੈ। ਔਰ ਇਹਨੇ ਸਰਕਾਰ ਦੀ ਜਿਹੜੀ ਹੈ ਜੀ ਪੋਲ ਖੋਲ ਕੇ ਰੱਖ ਦਿੱਤੀ ਹੈ। ਔਰ ਇਹਦੇ ਬਾਵਜੂਦ ਸਰਕਾਰੀ ਤੰਤਰ ਇਹ ਮੰਨਣ ਦੇ ਵਾਸਤੇ ਤਿਆਰ ਨਹੀਂਗਾ ਕਿ ਰਾਜ ਦੇ ਵਿੱਚ ਇੱਥੇ ਇਨਵੈਸਟਮੈਂਟ ਜਿਹੜੀ ਆ ਉਹ ਨਹੀਂ ਹੋ ਰਹੀ। ਸਨਅਤ ਵਿਭਾਗ ਜਿਹੜਾ ਜੀ ਉਹ ਕਹਿੰਦਾ ਹੈ ਕਿ ਇਹ ਜਿਹੜਾ ਸਮਿਤ ਹੋਇਆ ਸੀਗਾ, ਇਸ ਤੋਂ ਬਾਅਦ ਉਦਯੋਗ ਸਥਾਪਿਤ ਕਰਨ ਦੇ ਵਾਸਤੇ 206 ਅਰਜ਼ੀਆਂ ਆਈਆਂ। ਇਹਦੇ ਵਿੱਚੋਂ 107 ਨੂੰ ਮਨਜ਼ੂਰ ਕਰ ਲਿਆ ਗਿਆ। 100 ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਵਾਸਤੇ ਪਹਿਲੇ ਪੜਾਅ ਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ, ਜਦੋਂ ਕਿ ਇਹ ਸਾਰਾ ਕੁਝ ਜਿਹੜਾ ਜੀ ਉਹ ਬਿਲਕੁਲ ਝੂਠ ਹੈ। ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਉਹ ਨਹੀਂ ਕਿਸੇ ਜਗ੍ਹਾ ਦੇ ਉੱਤੇ ਦਿਸ ਰਿਹਾ ਕਿ ਕਿੱਥੇ ਇਹ ਇਨਵੈਸਟਮੈਂਟ ਹੋਈ ਹੈ। ਜੇ ਇਹ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਨੇ ਤੇ ਇਹ ਲੱਗੀ ਕਿੱਥੇ ਹੈ ਜੀ ਇਨਵੈਸਟਮੈਂਟ ਜਿਹੜੀ ਹੈ। ਜੇ ਤੁਸੀਂ ਇਹ ਕਹੋ ਕਿ ਏਅਰਟੈਲ ਨੇ ਇੱਥੇ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਕਰਤੀ, ਏਅਰਟੈਲ ਨੇ ਇਨਵੈਸਟਮੈਂਟ ਆਪਣੀ 4G ਜਿਹੜਾ ਉਹਨਾਂ ਦੀ ਆਉਣ ਨੈਟ ਸਰਵਿਸ ਜਿਹੜੀ ਆ ਰਹੀ ਹੈ ਉਹਦੇ ਕੀਤੀ ਹੋ ਸਕਦੀ ਹੈ। ਰਿਲਾਇੰਸ ਨੇ 4G ਦੇ ਵਾਸਤੇ ਕੀਤੀ ਹੋ ਸਕਦੀ ਹੈ ਜੀ। ਇਹਨੂੰ ਇਨਵੈਸਟਮੈਂਟ ਨਹੀਂ ਕਹਿੰਦੇ ਜੀ, ਇਹ ਤਾਂ ਉਹਨਾਂ ਨੇ ਆਪਣਾ ਬਿਜ਼ਨਸ ਜਿਹੜਾ ਜੀ ਉਹ ਵਧਾਇਆ ਤਾਂ ਲੋਕਾਂ ਦੇ ਖਰਚੇ ਹੋਰ ਵਧਣੇ ਜੀ। ਹਾਂ ਜੀ, ਬਿਲਕੁਲ ਲੋਕਾਂ ਦੇ ਖਰਚੇ ਵਧਣੇ ਆ, ਉਹਨਾਂ ਨੇ ਮਾਲ ਆਪਣਾ ਵੇਚ ਕੇ ਜਾਂਦੇ ਬਣਨਾ ਆ। ਅਤੇ ਜੇ ਅਸੀਂ ਇਨਵੈਸਟਮੈਂਟ ਦੀ ਗੱਲ ਕਰੀਏ, NRI ਨੂੰ ਭਰਮਾਇਆ ਜਾ ਰਿਹਾ ਕਿ ਇਨਵੈਸਟਮੈਂਟ ਇੱਥੇ ਪੰਜਾਬ ਦੇ ਵਿੱਚ ਕਰੋ, ਪਰ ਜੇ ਇਨਵੈਸਟਮੈਂਟ ਦੇ ਉੱਤੇ ਕਬਜ਼ਾ ਹੀ ਹੋ ਜਾਣਾ ਆ ਕਿਸੇ ਦਾ, ਤੇ ਕਿਉਂ ਕੋਈ ਇਨਵੈਸਟਮੈਂਟ ਕਰੂਗਾ। ਅਤੇ ਅੱਗੇ ਗੱਲ ਆਪਾਂ ਜੀ ਪ੍ਰਦੂਸ਼ਣ ਦੀ ਕਰੀਏ, ਪੰਜਾਬ ਦੇ ਵੱਡੇ ਸ਼ਹਿਰ ਲੁਧਿਆਣਾ ਅਤੇ ਅੰਮ੍ਰਿਤਸਰ, ਅਤੇ ਉੱਥੇ ਕਹਿੰਦੇ ਪ੍ਰਦੂਸ਼ਣ ਦੇ ਨਾਲ ਮੰਦਾ ਹਾਲ ਹੀ ਆ। ਜਿਹੜੇ ਭਾਰਤ ਦੇ ਜਿਹੜੇ ਸ਼ਹਿਰ ਕੱਢੇ ਗਏ ਨੇ ਜੀ ਵੱਡੇ, ਜਿਨ੍ਹਾਂ ਦੇ ਵਿੱਚ ਵਾਤਾਵਰਨ ਜਿਹੜਾ ਜੀ ਉਹ ਬੜੀ ਤੇਜ਼ੀ ਦੇ ਨਾਲ ਪੋਲਿਊਟਡ ਹੋਇਆ। ਇਸ ਪੋਲਿਊਟਡ ਹੋਏ ਵਾਤਾਵਰਨ ਦੇ ਵਿੱਚ ਜਿਹੜਾ ਹੈ ਜੀ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋਇਆ। ਔਰ 3 ਸ਼ਹਿਰ ਜਿਹੜੇ ਨੇ ਪੰਜਾਬ ਦੇ ਵੀ ਇਹਨਾਂ ਜਿਹੜੇ ਪੋਲਿਊਟਡ ਨੇ ਉਹਨਾਂ ਦੇ ਵਿੱਚ ਆਏ ਨੇ ਜੀ। ਔਰ ਇਹਨਾਂ 3 ਸ਼ਹਿਰਾਂ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਜਿਹੜੇ ਨੇ ਉਹ ਸ਼ਾਮਲ ਨੇ ਜੀ। ਔਰ ਇਹ ਦੱਸਿਆ ਗਿਆ ਜੀ ਜਿਹੜੇ ਕਿ ਸਰਕਾਰਾਂ ਦੀ ਜਿਹੜੀ ਬੇਪਰਵਾਹੀ ਹੈ ਉਹ ਇਹਦੇ ਵਿੱਚ ਸ਼ਰੇਆਮ ਜਿਹੜੀ ਉਹ ਦਿਸਦੀ ਹੈ। ਜਿਹੜਾ ਕੇਂਦਰੀ ਪੋਲਿਊਸ਼ਨ ਕੰਟਰੋਲ ਬੋਰਡ ਆ, ਉਹਨਾਂ ਨੇ ਇਹ ਜਿਹੜੇ 2 ਸ਼ਹਿਰ ਨੇ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਦੇ ਵਿੱਚ ਰੱਖਿਆ। 2009 ਦੇ ਵਿੱਚ ਵਿਆਪਕ ਵਾਤਾਵਰਨ ਪ੍ਰਦੂਸ਼ਣ ਸੂਚਕ ਅੰਕ ਇਹਨਾਂ ਸ਼ਹਿਰਾਂ ਨੂੰ 81.66 ਅੰਕ ਜਿਹੜੇ ਮਿਲੇ ਨੇ। ਕਮੇਟੀ ਨੇ ਲੁਧਿਆਣਾ ਤੇ ਅੰਮ੍ਰਿਤਸਰ ਸ਼ਹਿਰਾਂ ਦਾ 13 ਤੋਂ 15 ਫਰਵਰੀ ਦੇ ਦੌਰਾਨ ਦੌਰਾ ਕਰਕੇ ਹਾਲਾਤ ਦਾ ਜਿਹੜਾ ਉਹ ਜਾਇਜ਼ਾ ਲਿਆ ਸੀਗਾ। ਔਰ ਲੁਧਿਆਣੇ ਦੇ ਨਾਲੇ ਦੀ ਹਾਲਤ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਲੁਧਿਆਣਾ ਸ਼ਹਿਰ ਲਈ ਕਿਸੇ ਵੇਲੇ ਵਰਦਾਨ ਰਹੀ, ਇਹ ਥਾਂ ਹੁਣ ਬੁੱਢੇ ਨਾਲੇ 'ਚ ਤਬਦੀਲ ਹੋ ਗਈ ਹੈ, ਜਿਹੜੀ ਕਿ ਲੋਕਾਂ ਦੇ ਸਿਹਤ ਦੇ ਵਾਸਤੇ ਖਤਰਾ ਜਿਹੜਾ ਜੀ ਉਹ ਪੈਦਾ ਕਰ ਰਹੀ ਹੈ। ਅੰਮ੍ਰਿਤਸਰ ਬਾਰੇ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਕੂੜੇ ਨੂੰ ਲੁਕਵੇਂ ਢੰਗ ਦੇ ਨਾਲ ਖੂੰਜੇ ਲਾਇਆ ਜਾਵੇ। ਇਹ ਤੋਂ ਇਲਾਵਾ ਸ਼ਮਸ਼ਾਨ ਘਾਟ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣ, ਮੀਂਹ ਦੇ ਪਾਣੀ ਦੀ ਸੰਭਾਲ, CNG ਆਟੋ ਰਿਕਸ਼ੇ ਚਲਾਉਣ ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਗਈ ਸੀ। ਪਰ ਬਦਕਿਸਮਤੀ ਇਹ ਹੈ ਕਿ ਇਹਦੇ ਉੱਤੇ ਕੋਈ ਕੰਨ ਨਹੀਂ ਧਰਿਆ ਗਿਆ, ਜਿਹਦੇ ਕਰਕੇ ਅੰਮ੍ਰਿਤਸਰ ਤੇ ਲੁਧਿਆਣਾ ਜਿਹੜੇ ਨੇ ਇਸ ਵੇਲੇ ਮੋਸਟ ਪੋਲਿਊਟਡ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ ਨੇ। ਔਰ ਇੱਥੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਜੀ, ਤੁਸੀਂ ਇਹ ਕਹਿ ਲਓ ਕਿ ਰੱਬ ਆਸਰੇ ਹੈ ਜੀ। ਬਿਲਕੁਲ ਰੱਬ ਆਸਰੇ ਆ, ਜਿੱਥੇ ਜਿੰਨਾ ਮੰਦਾ ਹਾਲ ਹੈ ਜੀ ਉੱਥੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਅਕਾਲੀ ਲੀਡਰ ਵੀ ਆਏ ਆ ਤੇ ਇਸ ਗੱਲ ਨੇ ਜ਼ੋਰ ਫੜਿਆ, ਤੇ ਪਹਿਲਾਂ ਵੀ ਗਾਹੇ ਬਗਾਹੇ ਲੋਕੀ ਥੋੜ੍ਹੀ ਆਵਾਜ਼ ਕੱਢਦੇ ਆ ਕਿ NRI ਦੀਆਂ ਜ਼ਮੀਨਾਂ ਤੇ ਜਿਹੜੇ ਕਬਜ਼ੇ ਹੋ ਰਹੇ ਆ, ਨੱਪ ਲਈਆਂ ਗਈਆਂ, ਉਹਨਾਂ ਦੇ ਕੇਸਾਂ ਦੇ ਵਿੱਚ ਵਾਧਾ ਹੋ ਗਿਆ। ਜਿਹੜੀਆਂ ਇਹ ਰਿਪੋਰਟਾਂ ਨੇ ਜੀ ਇਹ ਇੱਕ ਸੱਚ ਤੋਂ ਜਿਹੜਾ ਉਹ ਪਰਦਾ ਚੁੱਕ ਰਹੀਆਂ ਨੇ, ਕਿਉਂਕਿ ਜਿਹੜੇ ਰੰਗ ਬਿਰੰਗੇ ਬਿਆਨ ਨੇ ਉਹ ਆਪਾਂ ਅੱਗੇ ਜਾ ਕੇ ਸਾਂਝੇ ਕਰਦੇ ਹਾਂ ਇਹਨਾਂ ਦੇ ਕਿ ਕੀ ਕਹਿ ਰਹੇ ਨੇ, ਜਿਹੜਾ ਇਹਨਾਂ ਦਾ ਵਿਰੋਧ ਹੋ ਰਿਹਾ ਇੱਥੇ ਵਿਦੇਸ਼ਾਂ ਦੇ ਵਿੱਚ। ਔਰ ਇਹ ਜਿਹੜੀ ਰਿਪੋਰਟ ਹੈ ਜੀ ਉਹ ਅਸਲੀਅਤ ਜਿਹੜਾ ਦੱਸਦੀ ਹੈ ਕਿ ਕਿਉਂ ਪ੍ਰਵਾਸੀ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਅੰਦਰ ਏਡਾ ਵੱਡਾ ਜਿਹੜਾ ਜੀ ਨਫ਼ਰਤ ਜਿਹੜੀ ਹੈ ਉਹ ਇਹਨਾਂ ਮੌਜੂਦਾ ਜਿਹੜੇ ਸੱਤਾਧਾਰੀ ਨੇ ਉਹਨਾਂ ਦੇ ਵਾਸਤੇ ਹੈ। ਪੰਜਾਬ ਦੇ ਵਿੱਚ ਜਿਹੜੀਆਂ NRI ਦੀਆਂ ਜਾਇਦਾਦਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦਾ ਜਿਹੜਾ ਸ਼ਿਕਾਇਤਾਂ ਦਾ ਭਾਰ ਹੈ ਜੀ ਉਹ ਡੇ ਬਾਈ ਡੇ ਹੋਰ ਵਧੀ ਜਾਂਦਾ ਹੈ। ਪਿਛਲੇ 6 ਮਹੀਨਿਆਂ ਦੇ ਦੌਰਾਨ 3141
ਕੰਪਲੇਂਟਸ ਪਹੁੰਚੀਆਂ ਸੀਗੀਆਂ, ਜਿਹਦੇ ਵਿੱਚੋਂ 1343 ਜਾਇਦਾਦ ਦੇ ਮਸਲਿਆਂ ਦੇ ਨਾਲ ਸੰਬੰਧਿਤ ਸੀਗੀਆਂ ਜੀ। ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਨ ਦੇ ਦੋਸ਼ਾਂ ਦੇ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਕਰਮਚਾਰੀ ਤੇ ਸੀਨੀਅਰ ਅਧਿਕਾਰੀ ਵੀ ਜਿਹੜੇ ਉਹ ਇਹਨਾਂ ਸ਼ਿਕਾਇਤਾਂ ਦੇ ਵਿੱਚ ਘਿਰੇ ਹੋਏ ਨੇ। ਇਹ ਰਿਪੋਰਟ ਜਿਹੜੀ ਹੈ ਜੀ, ਇਹ ਅੱਖਾਂ ਤੇ ਕੰਨ ਜਿਹੜੇ ਆ ਜੀ ਉਹ ਖੋਲਣ ਵਾਲੀ ਹੈ। ਅਜੇ ਵੀ ਉੱਥੇ ਵਿਚਰ ਰਹੇ ਹੋਣਗੇ ਜਿਹੜੇ ਸੱਤਾਧਾਰੀ ਨੇ, ਕੁਛ ਇੱਕ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ, ਉਹ ਜ਼ਰੂਰ ਉਹਨਾਂ ਤੱਕ ਦੀ ਇਹ ਰਿਪੋਰਟ ਦੇ ਥੋੜਾ ਜਿਹੜਾ ਜੀ ਉਹ ਦੱਸਣ ਕਿ ਕੀ ਰਿਐਲਿਟੀ ਹੈ। ਇਹ ਪਤਾ ਲੱਗਿਆ ਜੀ ਕਿ 30 ਜੂਨ ਤੱਕ ਵੱਖ-ਵੱਖ ਧਾਰਾਵਾਂ ਦੇ ਤਹਿਤ 142 ਕੇਸ ਦਰਜ ਕੀਤੇ ਜਾ ਚੁੱਕੇ ਨੇ। 135 ਮਾਮਲਿਆਂ ਦੇ ਵਿੱਚ ਤਫਤੀਸ਼ ਜਾਰੀ ਹੈ। 7 ਕੇਸਾਂ ਦੇ ਵਿੱਚ ਚਲਾਨ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾ ਚੁੱਕਿਆ ਜੀ। ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੋਣ ਕਰਕੇ ਉਹਨਾਂ ਦੇ ਵਿੱਚ ਸਰਕਾਰ ਪ੍ਰਤੀ ਰੋਸ ਜਿਹੜਾ ਜੀ ਉਹ ਲਗਾਤਾਰ ਵੱਧ ਰਿਹਾ। ਸਰਕਾਰ ਨੇ ਭਾਵੇਂ NRI ਪੁਲਿਸ ਸਟੇਸ਼ਨਾਂ ਦਾ ਗਠਨ ਕੀਤਾ, ਅਸਰ ਰਸੂਖ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਪਰਚਾ ਫੇਰ ਵੀ ਦਰਜ ਨਹੀਂ ਹੁੰਦਾ। ਇਹ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਤਫਤੀਸ਼ ਕਰਦੇ ਨੇ, ਇਹ ਉਹ ਕਹਿੰਦੇ ਨੇ ਕਿ ਸਾਡਾ ਨਾਮ ਨਾ ਦੱਸਿਓ। ਉਹ ਕਹਿੰਦੇ ਜਦੋਂ ਵੱਡਾ ਬੰਦਾ ਮੂਹਰੇ ਆ ਕੇ ਬਹਿ ਜਾਂਦਾ ਤੇ ਪਰਚੇ ਕਿਹਦੇ ਉੱਤੇ ਜਿਹੜਾ ਜੀ ਉਹ ਦਰਜ ਹੋਣਗੇ। ਸਭ ਤੋਂ ਵੱਧ ਜਿਹੜੀਆਂ ਸ਼ਿਕਾਇਤਾਂ ਨੇ ਉਹ ਲੁਧਿਆਣਾ, ਜਲੰਧਰ ਤੇ ਮੋਗੇ ਜ਼ਿਲ੍ਹੇ ਦੇ ਨਾਲ ਜਿਹੜੀਆਂ ਉਹ ਸੰਬੰਧਿਤ ਨੇ ਜੀ। ਮੋਗੇ ਜ਼ਿਲ੍ਹੇ ਦੇ ਵਿੱਚ 420 ਸ਼ਿਕਾਇਤਾਂ 6 ਮਹੀਨਿਆਂ 'ਚ ਆਈਆਂ ਨੇ। ਲੁਧਿਆਣੇ 410, ਜਲੰਧਰ ਦੇ ਵਿੱਚੋਂ 261 ਜਿਹੜੀਆਂ ਸ਼ਿਕਾਇਤਾਂ ਮਿਲੀਆਂ ਨੇ। ਜੇ ਸਾਰੇ ਡਿਸਟ੍ਰਿਕਟ ਜਿਹੜੇ ਨੇ ਉਹ ਜੋੜ ਲਏ ਜਾਣ ਤਾਂ 300 ਦੇ ਕਰੀਬ ਸ਼ਿਕਾਇਤਾਂ ਰੋਜ਼ਾਨਾ ਜਿਹੜੀਆਂ ਉਹ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਉੱਤੇ ਜਿਹੜੇ ਕਬਜ਼ੇ ਨੇ ਉਹਨੂੰ ਲੈ ਕੇ ਇਸ ਵੇਲੇ ਆ ਰਹੀਆਂ ਨੇ। ਜਿੱਥੇ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਘਰ ਜਿਹੜੇ ਉਹ ਸੇਫ ਨਹੀਂ ਹੈਗੇ ਤੇ ਉਹਨਾਂ ਤੋਂ ਤੁਸੀਂ ਹਾਰਾਂ ਦੀ ਉਮੀਦ ਜਿਹੜੀ ਹੈ ਜੀ ਉਹ ਕਿਵੇਂ ਕਰ ਸਕਦੇ ਹੋ। ਅੱਜ ਹੀ ਤੇ ਨਾਲ ਫਿਰ ਇਹ ਵੀ ਧਮਕਾਇਆ ਵੀ ਜਾਂਦਾ ਆ ਵੀ ਜੇ ਤੁਸੀਂ ਇੱਥੇ ਸਾਨੂੰ ਆਇਆਂ ਨੂੰ ਪੁੱਛਿਆ ਤੇ ਤੁਹਾਨੂੰ ਲੰਮੇ ਪਾ ਕੇ ਕੁੱਟਾਂਗੇ। ਇਹ ਵੀ ਗੱਲਾਂ ਨਾਲ ਚੱਲਦੀਆਂ ਆ। ਤੇ NRI ਕਰਨ ਤੇ ਕੀ ਕਰਨ, ਕਿਉਂਕਿ ਪਹਿਲਾਂ ਵੀ ਇੰਨੇ ਵਾਹ ਪੈਸਾ ਭੇਜੀ ਗਏ ਆ, ਜ਼ਮੀਨਾਂ ਖਰੀਦ ਲਈਆਂ, ਹੁਣ ਉਹੀ ਉਹਨਾਂ ਦੇ ਹੱਥ ਨਹੀਂ ਆ ਰਹੀਆਂ। ਤੇ ਅੱਗੇ ਗੱਲ ਕਰਦੇ ਆ ਜੀ ਡਾਕਟਰ ਨਵਜੋਤ ਸਿੱਧੂ ਦੀ। ਉਹਨਾਂ ਨੇ ਹੁਣ ਚੁੱਪੀ ਤੋੜੀ ਆ ਜੀ ਕਾਫੀ ਟਾਈਮ ਤੋਂ ਬਾਅਦ। ਜੀ ਕਦੀ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਇਆ, ਉਹਨਾਂ ਨੂੰ ਤਾਂ ਅੱਜ ਕੱਲ ਜਿਹੜਾ ਜੀ ਤੋਤਾ ਹੀ ਕਿਹਾ ਜਾਂਦਾ। ਵੈਸੇ ਇਹ ਲਫ਼ਜ਼ ਤੋਂ ਹੋਰ ਨਾ ਕਿਸੇ ਪਾਸੇ ਲਾ ਲੈਣਾ ਜੀ। ਇਹ ਕਿਹਾ ਜਾਂਦਾ ਕਿ ਜਦੋਂ ਲੋੜ ਹੁੰਦੀ ਉਦੋਂ ਪਿੰਜਰੇ ਚੋਂ ਕੱਢ ਲਿਆ ਜਾਂਦਾ, ਬੁਲਾ ਕੇ ਫੇਰ ਵਾਰ ਦਿੱਤਾ ਜਾਂਦਾ। ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਨੇ ਉਹ ਚੁੱਪ ਰਹੇ ਨੇ ਪਿਛਲੇ ਦਿਨਾਂ ਤੋਂ, ਹੁਣ ਫੇਰ ਬੋਲੇ ਨੇ। ਸੰਗਤ ਦਰਸ਼ਨ ਕਰ ਰਹੇ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ ਤੇ ਉਹ ਲਾਈਨ 'ਚ ਲੱਗ ਕੇ ਜਿਹੜਾ ਜੀ ਆਏ ਫਾਈਲਾਂ ਲੈ ਕੇ। ਬਾਦਲ ਸਾਹਿਬ ਨੇ ਪੁੱਛਿਆ ਕੀ ਹਾਲ ਹੈ, ਕਹਿੰਦੇ ਮਾੜੇ ਹਾਲ ਹੈ। ਤੇ ਕਿਉਂਕਿ ਉਹ ਕਹਿੰਦੇ ਜਿੰਨੀ ਵਾਰੀ ਮੈਂ ਚੰਡੀਗੜ੍ਹ ਕੰਮ ਕਰਾਉਣ ਜਾਂਦੀ ਹਾਂ ਇਹ ਪਤਾ ਲੱਗਦਾ ਕਿ ਸੰਗਤ ਦਰਸ਼ਨ 'ਚ ਗਏ ਹੋਏ ਨੇ, ਇਸ ਕਰਕੇ ਮੈਂ ਸੋਚਿਆ ਕਿ ਸੰਗਤ ਦਰਸ਼ਨ ਦੇ ਵਿੱਚ ਹੀ ਜਿਹੜਾ ਜੀ ਉਹ ਚੱਲੀਏ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅੰਮ੍ਰਿਤਸਰ ਪੂਰਬੀ ਹਲਕੇ ਦੀਆਂ ਸੜਕਾਂ ਦੀ ਉਸਾਰੀ ਤੇ ਬਾਕੀ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਖਾਮੀਆਂ ਪੂਰੀਆਂ ਕਰਨ ਦੇ ਵਾਸਤੇ 10 ਕਰੋੜ ਰੁਪਏ ਦੀ ਗ੍ਰਾਂਟ 15 ਦਿਨਾਂ ਦੇ ਵਿੱਚ ਜਾਰੀ ਨਾ ਕੀਤੀ ਗਈ ਤਾਂ ਉਹ ਭੁੱਖ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਬਹਿ ਜਾਣਗੇ, ਮਰਨ ਵਰਤ ਦੇ ਉੱਤੇ ਜਿਹੜਾ ਜੀ ਉਹ ਬਹਿ ਜਾਣਗੇ। ਸੋ ਉਹਨਾਂ ਨੇ ਇਹ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਇਸ ਪ੍ਰੋਗਰਾਮ ਤੋਂ ਜਿਹੜਾ ਜੀ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਵਿਕਾਸ ਦੇ ਵਾਸਤੇ 15 ਦਿਨਾਂ ਦੇ ਵਿੱਚ ਇਹ ਜਿਹੜੇ ਪੈਸੇ ਆ ਉਹ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਹਮੇਸ਼ਾ ਟਾਲਦੇ ਆਏ ਨੇ। ਉਹਨਾਂ ਕਿਹਾ 3 ਸਾਲ ਲੰਘ ਗਏ, ਮੇਰੇ ਹਲਕੇ ਦੇ ਵਿੱਚ ਕੋਈ ਵਿਕਾਸ ਜਿਹੜਾ ਜੀ ਉਹ ਨਹੀਂ ਹੋਇਆ ਤੇ ਜਿਹੜੀਆਂ ਫਾਈਲਾਂ ਨੇ ਉਹ ਦਫ਼ਤਰਾਂ ਦੇ ਵਿੱਚ ਰੁਲਦੀਆਂ ਫਿਰਦੀਆਂ ਨੇ। ਉਹਨਾਂ ਨੇ ਕਿਹਾ ਕਿ MLA ਜਿਹਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਬਣਾਇਆ ਹੋਇਆ, ਜੇ ਉਹਦੀ ਸੁਣਵਾਈ ਨਹੀਂ ਹੈਗੀ ਤੇ ਆਮ ਬੰਦੇ ਦੀ ਸੁਣਵਾਈ ਜਿਹੜੀ ਹੈ ਜੀ ਉਹ ਕਿਵੇਂ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਾਸਤੇ 213 ਕਰੋੜ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਸੀਗਾ, ਜਿੱਥੇ ਪਹਿਲਾਂ ਹੀ 500 ਕਰੋੜ ਰੁਪਏ ਜਿਹੜੇ ਉਹ ਖਰਚ ਹੋ ਚੁੱਕੇ ਨੇ। ਉਹ ਕਹਿੰਦੇ ਮੁੱਖ ਮੰਤਰੀ ਸੰਗਤ ਦਰਸ਼ਨ ਦੇ ਦੌਰਾਨ ਹਰ ਪਿੰਡ ਦੇ ਵਿੱਚ 10 ਤੋਂ 15 ਲੱਖ ਰੁਪਏ ਦੀ ਗ੍ਰਾਂਟ ਵੰਡ ਰਹੇ ਨੇ, ਜਦੋਂ ਕਿ ਸਰਕਾਰ ਕੋਲੇ ਉਹਨਾਂ ਦੇ ਹਲਕੇ ਦੇ ਵਾਸਤੇ ਵਿਕਾਸ ਲਈ ਕੋਈ ਗ੍ਰਾਂਟ ਹੀ ਨਹੀਂ ਹੈਗੀ, ਕੋਈ ਪੈਸਾ ਨਹੀਂ ਹੈਗਾ। ਉਹਨਾਂ ਕਿਹਾ ਕਿ 15 ਦਿਨਾਂ ਦੇ ਵਿੱਚ ਪੈਸੇ ਨਾ ਮਿਲੇ ਤਾਂ ਫਿਰ ਜਿਹੜਾ ਜੀ ਉਹ ਮਨ ਨੂੰ ਰੱਬ ਦੇ ਉੱਤੇ ਬਹਿ ਜਾਣਗੇ। ਇੱਕ ਜਿੱਦੀ ਬੰਦਾ ਆਪਣੀ ਘਰ ਵਾਲੀ ਨੂੰ ਡਰਾਉਂਦਾ ਹੁੰਦਾ ਸੀ ਰੋਜ਼ ਹੀ ਕਿ ਪਾਣੀ ਦਿੱਤਾ ਕਰਦੇ, ਨਹੀਂ ਤਾਂ ਇੱਕ ਦਿਨ ਉਹਨੇ ਪੁੱਛ ਲਿਆ ਜੀ ਨਹੀਂ ਤਾਂ ਕੀ, ਕਹਿੰਦਾ ਨਹੀਂ ਤਾਂ ਫਿਰ ਠੰਡੇ ਨਾਲ ਨਹਾਲਾਂਗੇ। ਸੋ BJP ਦਾ ਵੀ ਉਹੀ ਹਾਲ ਹੈ ਜੀ, ਉਸੇ ਤਰੀਕੇ ਦੇ ਨਾਲ ਚੱਲਦੀ ਹੈ। ਧਮਕੀ ਦੇ ਦਿੰਦੇ ਨੇ, ਮੁੜ ਕੇ ਕਿਤੇ ਲੱਭਦੇ ਨਹੀਂ ਵੀ ਜਿੰਨੀ ਦੇਰ ਰਹਿ ਗਈ ਆ ਝੰਡੀ ਵਾਲੀਆਂ ਆਰਾਮ ਦੇ ਨਾਲ ਝੂਟੋ, ਕਿਉਂ ਐਵੇਂ ਪੰਗੇ ਲੈਣੇ ਨੇ ਭੁੱਖ ਹੜਤਾਲ ਤੇ ਮਨੋਰਥ ਵਾਲੇ। ਬਸ ਜੀ ਇਹਨਾਂ ਦਾ ਜਿਹੜਾ ਟਾਈਮ ਆ ਦੁੱਖਦੇ ਨਹੀਂ ਹੁੰਦਾ ਤੇ ਪਰ ਜੋ ਵੋਟਾਂ ਲਾਗੇ ਨੂੰ ਆਉਂਦੀਆਂ ਤਾਂ ਸਾਰੇ ਜਿਹੜੇ ਲੀਡਰ ਆ ਉਹ ਬੜੇ ਐਕਟਿਵ ਹੋ ਰਹੇ ਆ। ਤੇ ਅੱਗੇ ਜੀ ਸਾਰੀਆਂ ਪਾਰਟੀਆਂ ਦੀ ਅਸੀਂ ਗੱਲ ਕਰਦੇ ਹਾਂ ਕਿ ਕਾਟੋ ਕਲੇਸ਼ ਦੀ, ਜਿਵੇਂ ਕਾਂਗਰਸ ਦੇ ਵਿੱਚ ਵੀ ਸੀਗਾ, ਉਹਨਾਂ ਨੇ ਤਾਂ ਥੋੜਾ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਇੱਕ ਦੂਜੇ ਤੇ ਦੋਸ਼ ਲਾਉਣੇ ਥੋੜੇ ਘੱਟ ਕਰ ਦਿੱਤੇ ਆ, ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਆ ਵੱਧਦਾ ਜਾ ਰਿਹਾ ਹੈ।
ਬਿਲਕੁਲ ਜੀ। ਇਹ ਹੁਣ ਜਿਹੜਾ ਇਹ ਨਵਾਂ ਕਲੇਸ਼ ਸਾਹਮਣੇ ਆਇਆ ਜੀ, ਇਹ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਇਹਦੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਹਰਿੰਦਰ ਸਿੰਘ ਖਾਲਸਾ ਹੋਰਾਂ ਦੇ ਉੱਤੇ ਬੜੇ ਗੰਭੀਰ ਦੋਸ਼ ਜਿਹੜੇ ਉਹ ਲਾਏ ਨੇ। ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਕਿਹਾ ਕਿ ਹਰਿੰਦਰ ਸਿੰਘ ਖਾਲਸਾ ਹੋਰੀ ਬਾਦਲਾਂ ਦੇ ਕੋਲੇ ਵਿਕ ਗਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਕੋਲੇ ਪੁਖਤਾ ਸਬੂਤ ਮੌਜੂਦ ਨੇ, ਜਿਹਦੇ ਵਿੱਚ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਆਪਣੀ ਇੱਕ ਰਿਜ਼ਰਵ ਸੀਟ ਤੇ ਆਪਣੇ ਮੁੰਡੇ ਦੇ ਵਾਸਤੇ ਇੱਕ ਰਿਜ਼ਰਵ ਸੀਟ ਦਾ ਜਿਹੜਾ ਜੀ ਉਹ ਵਾਅਦਾ ਲਿਆ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੋਟਾ ਮਾਲ ਵੀ ਜਿਹੜਾ ਜੀ ਉਹ ਉਹਨਾਂ ਨੇ ਲਿਆ। ਔਰ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਡਾਕਟਰ ਗਾਂਧੀ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਬੇਸ਼ੱਕ ਉਹ ਚੰਗੇ ਇਨਸਾਨ ਨੇ, ਪਰ ਉਹ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਯੋਗਿੰਦਰ ਯਾਦਵ ਹੋਰਾਂ ਦੇ ਪਿੱਛੇ ਲੱਗ ਕੇ ਉਹ ਪਾਰਟੀ ਨੂੰ ਤੋੜਨਾ ਚਾਹੁੰਦੇ ਨੇ। ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਇਹ ਗੱਲ ਜਿਹੜੀ ਇਹ ਆਖੀ ਆ ਕਿ ਉਹ ਪਾਰਟੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਉਹ ਵਰਕਰ ਜਿਹੜੇ ਨੇ ਉਹ ਟੁੱਟਣ ਨਹੀਂ ਦੇਣਗੇ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹਨਾਂ ਨੂੰ ਪਾਰਟੀ ਚੋਂ ਚੱਲਦੇ ਕਰਨਾ ਚਾਹੀਦਾ। ਬੇਸ਼ੱਕ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਲਾਈ ਹੈ, ਪਰ ਕੁਝ ਸੂਤਰ ਦੱਸਦੇ ਨੇ ਕਿ ਇਹ ਪਾਰਟੀ ਦੇ ਵੱਲੋਂ ਇਸ਼ਾਰਾ ਕੀਤੇ ਜਾਣ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਹੋ ਸਕਦੀ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਬੜੇ ਤਿੱਖੀ ਬਿਆਨਬਾਜ਼ੀ ਜਿਹੜੀ ਹੈ ਹਰਿੰਦਰ ਸਿੰਘ ਖਾਲਸਾ ਤੇ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜਾ ਉਹ ਕਰ ਰਹੇ ਨੇ। ਡਾਕਟਰ ਧਰਮਵੀਰ ਗਾਂਧੀ ਹੋਰੀ ਤਾਂ ਫਿਰ ਵੀ ਆਪਣੇ ਹਲਕੇ ਦੇ ਵਿੱਚ ਨਿਰੰਤਰ ਵਿਚਰਦੇ ਨੇ, ਲੋਕਾਂ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਹੈ। ਹਰਿੰਦਰ ਸਿੰਘ ਖਾਲਸਾ ਹੋਰਾਂ ਨੂੰ ਕਿਸੇ ਨੇ ਤੱਕਿਆ ਹੀ ਨਹੀਂ, ਜਿਉਂ ਉਹ ਜਿੱਤ ਕੇ ਗਏ ਨੇ ਉਹ ਮੁੜ ਕੇ ਲੱਭੇ ਨੇ ਆਪਣੇ ਹਲਕੇ ਦੇ ਵਿੱਚ, ਔਰ ਨਾ ਉਹਨਾਂ ਦਾ ਲੋਕਾਂ ਦੇ ਨਾਲ ਕੋਈ ਮੇਲ ਮਿਲਾਪ ਜਿਹੜਾ ਜੀ ਹੈ। ਪਰ ਉਹਨਾਂ ਦੇ ਵੱਲੋਂ ਇੱਕਦਮ ਜਿਹੜੀ ਹੈ ਜੀ ਇਹ ਆ ਕੇ ਤਿੱਖੀ ਬਿਆਨਬਾਜ਼ੀ ਜਿਹੜੀ ਸ਼ੁਰੂ ਕਰ ਦੇਣੀ, ਉਹ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਹੀ ਹੈ। ਸਵਾਲਾਂ ਦੇ ਵਿੱਚੋਂ ਸਵਾਲ ਜਿਹੜਾ ਜੀ ਅੰਦਰ ਖਾਤੇ ਕੁਝ ਕਨਸੂਆਂ ਇਸ ਗੱਲ ਦੀਆਂ ਮਿਲ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਨਵੀਂ ਪਾਰਟੀ ਦਾ ਗਠਨ ਜਿਹੜਾ ਜੀ ਉਹ ਬਾਗੀ ਕਰ ਸਕਦੇ ਨੇ, ਜਿਹੜੀ ਕਿ ਪੰਜਾਬ ਆਪ ਦੇ ਰੂਪ ਦੇ ਵਿੱਚ ਹੋ ਸਕਦੀ ਹੈ। ਇਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ, ਹਰਿੰਦਰ ਸਿੰਘ ਖਾਲਸਾ ਹੋਰੀ ਜਿਹੜੇ ਨੇ ਉਹ ਇਹਦੀ ਅਗਵਾਈ ਕਰ ਸਕਦੇ ਨੇ। ਸੋ ਬਾਕੀ ਕਿਹੜੇ ਕਿਹੜੇ ਹੋਣਗੇ, ਜਾਂ ਇਹ ਪਾਰਟੀ ਬਣੂਗੀ ਜਾਂ ਹਵਾ 'ਚ ਹੀ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਇਹ ਅਜੇ ਦੇਖਣਾ ਹੋਊਗਾ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਗੱਲ ਕਰੀਏ, ਹੁਣੇ ਸਾਰਿਆਂ ਦੇ ਵਿੱਚ ਬੜੀਆਂ ਗਰਮ ਖਬਰਾਂ ਆ ਕਿ ਜਿਵੇਂ ਅਕਾਲੀ ਨੇਤਾ ਆਏ ਅਮਰੀਕਾ ਕੈਨੇਡਾ ਦੇ ਵਿੱਚ ਲੋਕਾਂ ਨੂੰ ਦੱਸਣ ਲਈ ਕਿ ਪੰਜਾਬ ਨੇ ਕਿੰਨੀ ਤਰੱਕੀ ਕੀਤੀ ਆ, ਤੁਸੀਂ ਫਿਰ ਵੀ ਸਾਡਾ ਸਾਥ ਦਿਓ ਨੋਟ ਤੇ ਵੋਟ ਦੇ ਨਾਲ। ਪਰ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਜਿਹੜੇ ਬਿਆਨਬਾਜ਼ੀ ਆ ਪੰਜਾਬ ਤੋਂ ਬੜੀ ਰੰਗ ਬਰੰਗੀ ਆ ਰਹੀ ਆ। ਬਿਲਕੁਲ ਜੀ। ਇੱਕ ਪਾਸੇ ਜਿੱਥੇ ਕਾਂਗਰਸ ਵਾਲੇ ਨੇ ਜੀ ਉਹ ਇਸ ਬਿਆਨਬਾਜ਼ੀ ਤੋਂ ਲਾਹਾ ਲੈਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਹੇ ਨੇ, ਜਾਂ ਇਹਦਾ ਵਿਰੋਧ ਹੋਇਆ ਉਹਦੀ ਕੋਸ਼ਿਸ਼ ਕਰ ਰਹੇ ਨੇ ਲਾਹਾ ਲੈਣ ਦੀ। ਪ੍ਰਤਾਪ ਸਿੰਘ ਬਾਜਵਾ ਹੋਰੀ ਉਹਨਾਂ ਦੀ ਬਿਆਨਬਾਜ਼ੀ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਹੈ ਜੀ ਉਹ ਬਿਆਨਬਾਜ਼ੀ ਦੇਖ ਲਓ, ਉਹ ਪ੍ਰਵਾਸੀਆਂ ਦੇ ਹੱਕਾਂ ਦੇ ਵਿੱਚ ਖੜਨ ਦੀ ਜਿਹੜੀ ਹੈ ਜੀ ਉਹ ਗੱਲ ਕਰ ਰਹੇ ਨੇ। ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਉਹਨਾਂ ਦਾ ਜਿਹੜਾ ਬਿਆਨ ਆਇਆ ਕਿ ਕੈਨੇਡਾ ਦੇ ਵਿੱਚ ਅਕਾਲੀ ਮੰਤਰੀਆਂ ਦਾ ਵਿਰੋਧ ਜਿਹੜਾ ਜੀ ਦੇਸ਼ ਵਿਰੋਧੀ ਤਾਕਤਾਂ ਦੀ ਸ਼ਰਾਰਤ ਹੈ, ਔਰ ਉਹਨਾਂ ਨੇ ਕਿਹਾ ਕਿ ਇਹ ਦੇਸ਼ ਧਰੋਹੀ ਨੇ ਜਿਨ੍ਹਾਂ ਨੇ ਵਿਰੋਧ ਜਿਹੜਾ ਜੀ ਕੀਤਾ। ਜਿਹੜਾ ਜੇਸਨ ਦੇ ਵੱਲੋਂ ਬਿਆਨ ਦਿੱਤਾ ਗਿਆ ਜਿਹੜੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਦੇ ਵੱਲੋਂ, ਉਹਦੇ ਬਾਰੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਮੈਨੂੰ ਨਹੀਂ ਪਤਾ ਜੀ ਕੋਈ ਏਦਾਂ ਦਾ ਜਿਹੜਾ ਜੀ ਬਿਆਨ ਜਿਹੜਾ ਉਹ ਆਇਆ। ਉਹਨਾਂ ਨੇ ਦੂਜੇ ਪਾਸੇ ਜਿਹੜਾ ਮਨਜੀਤ ਸਿੰਘ ਕਲਕੱਤਾ ਹੋਰੀ ਨੇ, ਉਹ ਇਹ ਕਹਿੰਦੇ ਨੇ ਕਿ ਦੇਸ਼ ਧਰੋਹ ਕੀ ਹੁੰਦਾ ਆ, ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛ ਲੈਣ ਸੁਖਬੀਰ ਸਿੰਘ ਬਾਦਲ ਹੋਰੀ। ਉਹ ਕਹਿੰਦੇ ਲੋਕਾਂ ਨੂੰ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹੀ ਕਹਿੰਦੇ ਰਹੇ ਕਿ ਮੈਂ 17 ਸਾਲ ਜੇਲ੍ਹ ਕੱਟੀ, ਮੇਰੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਸੀ ਉਹ ਦਰਜ ਹੋਏ, ਤੇ ਉਹ ਕਹਿੰਦੇ ਹੁਣ ਤੁਸੀਂ NRI ਜਿਹੜੇ ਨੇ ਉਹਨਾਂ ਨੂੰ ਦੇਸ਼ ਧਰੋਹੀ ਕਹਿਣਾ ਸ਼ੁਰੂ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਆਇਆ ਜੀ ਉਹ ਵੀ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਉਹ ਕਹਿੰਦੇ ਜਿਹੜੇ ਵਿਰੋਧੀ ਨੇ ਇਹ ਆਪਣੀਆਂ ਜਿਹੜੀਆਂ ਵਿਦੇਸ਼ੀ ਕਠਪੁਤਲੀਆਂ ਨੇ ਉਹਨਾਂ ਨੂੰ ਨਾ ਵਰਤਣ। ਸੋ ਉਹਨਾਂ ਨੇ ਜਿਹੜੇ NRIs ਨੇ ਉਹਨਾਂ ਨੂੰ ਕਠਪੁਤਲੀਆਂ ਜਿਹੜਾ ਜੀ ਉਹ ਗਿਰਦਾਨਿਆ ਕਿ ਵਿਦੇਸ਼ੀ ਕਠਪੁਤਲੀਆਂ ਨੇ ਜਿਹੜੀਆਂ ਕਿ ਵਿਰੋਧੀ ਧਿਰਾਂ ਦੇ ਹੱਥਾਂ ਦੇ ਵਿੱਚ ਖੇਡ ਰਹੀਆਂ ਨੇ। ਸਿਆਣੇ ਕਹਿੰਦੇ ਨੇ ਬੰਦਾ ਉਮਰ ਦੇ ਹਿਸਾਬ ਦੇ ਨਾਲ ਭੱਤਰ ਜਾਂਦਾ, ਪਰ ਇਹ ਤਾਂ ਕੰਮ ਉਦੋਂ ਲੰਘਿਆ ਲੱਗਦਾ ਜੀ। ਤੇ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਹੋਣਾ ਦੀ, ਪ੍ਰਕਾਸ਼ ਸਿੰਘ ਬਾਦਲ ਦੀ। ਉਹਨਾਂ ਦੇ ਜਿਹੜਾ ਉਹਨਾਂ ਦਾ ਏਰੀਆ ਆ ਉਸ ਦੇ ਵਿੱਚ ਐਜੂਕੇਸ਼ਨ ਦਾ ਬਹੁਤ ਮੰਦਾ ਹਾਲ ਆ। ਬਿਲਕੁਲ ਜੀ, ਕਿਤੇ ਹੋਰ ਹੋਵੇ ਨਾ ਤੇ ਗੱਲ ਜਿਹੜੀ ਉਹ ਮੰਨੀ ਜਾ ਸਕਦੀ ਹੈ। ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਜੀ ਕਿ ਐਜੂਕੇਸ਼ਨ ਵਾਲੇ ਮਾਮਲੇ ਦੇ ਵਿੱਚ ਪੰਜਾਬ ਜਿਹੜਾ ਇੰਨੀ ਤਰੱਕੀ ਕਰ ਗਿਆ ਕਿ ਉਹਨੂੰ ਅਵਾਰਡ ਮਿਲ ਰਹੇ ਨੇ, ਪਰ ਇੱਕ ਕੌੜੀ ਸੱਚਾਈ ਜਿਹੜੀ ਹੈ ਜੀ ਉਹ ਇਹ ਹੈ ਕਿ ਆਮ ਲੋਕਾਂ ਤੋਂ ਐਜੂਕੇਸ਼ਨ ਜਿਹੜੀ ਹੈ ਜੀ ਉਹ ਕਿਵੇਂ ਦੂਰ ਜਿਹੜਾ ਜੀ ਉਹ ਹੋ ਰਹੀ ਹੈ। ਇੱਕ ਪਿੰਡ ਪੈਂਦਾ ਮੁਕਤਸਰ ਸਾਹਿਬ ਦੇ ਵਿੱਚ, ਇਹਦਾ ਪਿੰਡ ਦਾ ਨਾਂ ਕੋਠੇ ਹਜ਼ੂਰੇ ਵਾਲਾ।
ਇਹ ਬਲਾਕ ਗਿੱਦੜਬਾਹਾ ਦਾ ਹੈ ਜੀ। ਔਰ ਇੱਥੇ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੇ ਵਿੱਚ 22 ਵਿਦਿਆਰਥੀ ਜਿਹੜੇ ਉਹ ਪੜ੍ਹਦੇ ਨੇ, ਤੇ ਉਹਨਾਂ ਨੂੰ ਪੜ੍ਹਾਉਣ ਦੇ ਵਾਸਤੇ ਇੱਕ ਸਿੰਗਲ ਵੀ ਟੀਚਰ ਨਹੀਂ ਹੈ 22 ਜਿਹੜੇ ਵਿਦਿਆਰਥੀਆਂ ਨੂੰ। ਔਰ ਇਸੇ ਪਿੰਡ ਦਾ ਇੱਕ ਨੌਜਵਾਨ ਹੈ ਜੀ, ਉਹ ਹਿੰਮਤ ਕਰਦਾ, ਉਹ ਮੁਫਤ ਜਿਹੜਾ ਜੀ ਇਹਨਾਂ ਨੂੰ ਆ ਕੇ ਪੜ੍ਹਾਉਂਦਾ ਹੈ, ਸਿਰਫ ਇਸ ਕਰਕੇ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਇਹਨਾਂ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਜੇ ਇਹ ਵਿਹਲੇ ਬਹਿ ਕੇ ਚਲੇ ਗਏ ਤੇ ਸਕੂਲ ਦੇ ਵਿੱਚੋਂ ਆਉਣੋਂ ਜਿਹੜਾ ਜੀ ਉਹ ਹਟ ਜਾਣਗੇ। ਪਿੰਡ ਦੀ ਪੰਚਾਇਤ, ਪਿੰਡ ਵਾਸੀ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਤੇ ਸਰਕਾਰ ਦੇ ਕੋਲੋਂ ਟੀਚਰ ਦੀ ਮੰਗ ਕਰ ਰਹੇ ਨੇ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਇਸੇ ਹੀ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈ ਕੋਠੇ ਰਾਮ ਸਿੰਘ ਵਾਲਾ, ਇੱਥੇ ਰੋਜ਼ 2 ਜਿਹੜੇ ਟੀਚਰ ਨੇ ਰਘਵੀਰ ਸਿੰਘ ਤੇ ਸੁਖਰਾਮ ਸਿੰਘ ਪੜ੍ਹਾਉਣ ਦੇ ਵਾਸਤੇ ਆਉਂਦੇ ਨੇ, ਪਰ ਇੱਥੇ ਜੱਗੋਂ 13ਵੀਂ ਇਹ ਹੈ ਕਿ ਸਕੂਲ ਦੇ ਵਿੱਚ ਇੱਕ ਸਿੰਗਲ ਵੀ ਟੀਚਰ ਵਿਦਿਆਰਥੀ ਨਹੀਂ ਹੈਗਾ ਜੀ, ਕੋਈ ਸਟੂਡੈਂਟ ਨਹੀਂ ਹੈ। ਅਧਿਆਪਕ ਆਉਂਦੇ ਨੇ ਪੜ੍ਹਾਏ ਬਿਨਾਂ ਜਿਹੜਾ ਜੀ ਆਪਣੇ ਉੱਥੇ ਚਾਹ ਪਾਣੀ ਪੀ ਕੇ ਸਕੂਲ ਦੇ ਵਿੱਚੋਂ ਜਿਹੜਾ ਜੀ ਉਹ ਚਲੇ ਜਾਂਦੇ ਨੇ। ਅਧਿਆਪਕ ਕਹਿੰਦੇ ਉਹ ਡਿਊਟੀ ਤੇ ਵੱਜੇ ਹੋਏ ਨੇ, ਜਿੱਥੇ ਵੀ ਵਿਭਾਗ ਨੇ ਡਿਊਟੀ ਲਾਈ ਆ ਉੱਥੇ ਉਹ ਜਾਂਦੇ ਨੇ। ਕੋਠੇ ਰਾਮ ਸਿੰਘ ਵਾਲਾ ਦੇ ਲੋਕਾਂ ਲਈ ਆਪਣੇ ਪਿੰਡ ਦਾ ਸਕੂਲ ਜਿਹੜਾ ਜੀ ਉਹ ਕੋਈ ਮਾਇਨੇ ਨਹੀਂ ਰੱਖਦਾ। ਸਿੱਖਿਆ ਵਿਭਾਗ ਅੱਖਾਂ ਮੀਟ ਕੇ ਅਧਿਆਪਕਾਂ ਨੂੰ ਇੱਥੇ ਲਾਈ ਬੈਠਾ, ਜਦੋਂ ਕਿ ਜਿਹੜਾ ਦੂਜਾ ਸਕੂਲ ਹੈ ਉਹਨਾਂ ਦਾ ਫਾਸਲਾ 1.5 ਕਿਲੋਮੀਟਰ ਦਾ ਜੀ, ਜਿਹੜਾ ਕੋਠੇ ਹਜ਼ੂਰੇ ਵਾਲਾ ਦਾ ਤੇ ਜਿਹੜਾ ਕੋਠੇ ਰਾਮ ਸਿੰਘ ਦਾ 1.5 ਕਿਲੋਮੀਟਰ ਦਾ ਜਿਹੜਾ ਫਾਸਲਾ ਜੀ, ਉਹ ਪ੍ਰਸ਼ਾਸਨ ਨੂੰ ਜਿਹੜੇ ਸਿੱਖਿਆ ਵਿਭਾਗ ਹੈ ਉਹਨੂੰ ਨਹੀਂ ਦਿਖ ਰਿਹਾ ਕਿ ਇਹ 2 ਜਿਹੜੇ ਟੀਚਰ ਨੇ ਇੱਥੇ ਰੋਜ਼ ਆਉਂਦੇ ਨੇ, ਵਿਹਲੇ ਬਹਿ ਕੇ ਚਲੇ ਜਾਂਦੇ ਨੇ। ਦੂਜੇ ਪਾਸੇ ਜਿਹੜੇ 22 ਸਟੂਡੈਂਟ ਨੇ ਉਹਨਾਂ ਨੂੰ ਪੜ੍ਹਾਉਣ ਦੇ ਵਾਸਤੇ ਕੋਈ ਨਹੀਂ ਗਾ ਜੀ। ਕੋਠੇ ਹਜ਼ੂਰੇ ਵਾਲਾ ਦੀ ਜਿਹੜੀ ਸਰਪੰਚ ਹੈ ਲੇਡੀ ਹੈ ਜੀ, ਉਹ ਕਹਿੰਦੀ ਹੈ ਕਿ 18 ਜੁਲਾਈ ਨੂੰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀਗਾ ਕਿ ਪਿੰਡ ਦੇ ਬੱਚੇ ਕੋਠੇ ਰਾਮ ਸਿੰਘ ਵਾਲਾ ਦੇ ਸਕੂਲ ਦੇ ਵਿੱਚ ਪੜ੍ਹਨ ਲਈ ਨਹੀਂ ਜਾਣਗੇ, ਕਿਉਂਕਿ ਰਸਤੇ ਦੇ ਵਿੱਚ ਪੈਣ ਵਾਲੀ ਕੱਸੀ ਦੇ ਵਿੱਚ ਡਿੱਗਣ ਕਰਕੇ ਜਿਹੜੇ ਅਵਾਰਾ ਪਸ਼ੂ ਸੀਗੇ ਉਹ ਬੱਚਿਆਂ ਦਾ ਨੁਕਸਾਨ ਕਰ ਦਿੰਦੇ ਸੀਗੇ। ਤੇ ਇਸ ਕਰਕੇ ਉਹਨਾਂ ਨੇ ਸਕੂਲ ਬਣਾ ਲਿਆ, ਉਹਨੂੰ ਟੀਚਰ ਨਹੀਂ ਦਿੱਤਾ, ਤੇ ਜਿੱਥੇ ਟੀਚਰ ਹੈਗੇ ਆ ਉੱਥੇ ਸਟੂਡੈਂਟ ਨਹੀਂ ਹੈਗਾ ਜੀ। ਇਦੋਂ ਵੱਧ ਮੇਰਾ ਖਿਆਲ ਹੋਰ ਜਲੂਸ ਤਾਂ ਨਹੀਂ ਤੁਸੀਂ ਸੁਣਿਆ ਹੋਊਗਾ ਜਿਹੜਾ ਸਿੱਖਿਆ ਦਾ ਨਿਕਲ ਰਿਹਾ ਜੀ। ਕਰਨਾ ਕੀ ਹੈ, ਇੱਕ ਕਲਮ ਘਸੀਟਣੀ ਹੈ ਕਿ ਇਹ ਟੀਚਰ ਜਿਹੜੇ ਨੇ ਉਹ 1.5 ਕਿਲੋਮੀਟਰ ਦੂਜੇ ਪਾਸੇ ਚਲੇ ਜਾਣ, ਪਰ ਕੋਈ ਸੁਣ ਨਹੀਂ ਰਿਹਾ ਜੀ। ਤੇ ਜੀ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸੂਰਤ ਸਿੰਘ ਖਾਲਸਾ ਦੀ ਸਿਹਤ ਬਾਰੇ। ਜਿਹੜਾ ਪ੍ਰਸ਼ਾਸਨ ਹੈ ਜੀ ਉਹ ਹੁਣ ਆਪਣੇ ਤੌਰ ਦੇ ਉੱਤੇ ਇਲਾਜ ਜਿਹੜਾ ਜੀ ਆਪਣੀ ਦੇਖ ਰੇਖ ਦੇ ਹੇਠ ਜਿਹੜਾ ਉਹ ਕਰਵਾ ਰਿਹਾ ਸੂਰਤ ਸਿੰਘ ਖਾਲਸਾ ਹੋਰਾਂ ਦਾ। ਜਿਹੜੇ ਹੁਣ ਉਹਨਾਂ ਨੂੰ ਜਿਹੜੀ ਸੰਘਰਸ਼ ਕਮੇਟੀ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਤੋਂ ਪਾਸੇ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਮਿਲਣ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਰਿਹਾ। ਜਿਹੜੇ ਪ੍ਰਸ਼ਾਸਨ ਦੇ ਵੱਲੋਂ ਸੀਨੀਅਰ ਆਫੀਸਰ ਨੇ ਜੀ, ਜ਼ਿਲ੍ਹਾ ਪੁਲਿਸ ਮੁਖੀ ਰਵਚਰਨ ਸਿੰਘ, ਉਹ ਕਹਿੰਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤੇ ਚੱਲ ਰਹੇ ਸੂਰਤ ਸਿੰਘ ਖਾਲਸਾ ਹੋਰਾਂ ਦੀ ਸਿਹਤ ਜਿਹੜੀ ਹੈ ਉਹ ਨਿਘਾਰ ਵੱਲ ਜਾ ਰਹੀ ਹੈ, ਜਿਹਦੇ ਕਰਕੇ ਪ੍ਰਸ਼ਾਸਨ ਦਾ ਪਹਿਲਾ ਫਰਜ਼ ਉਹਨਾਂ ਦੀ ਜਾਨ ਬਚਾਉਣਾ ਹੈ। ਉਹਨਾਂ ਨੂੰ ਜਾਨ ਤੋਂ ਹੱਥ ਨਾ ਧੋਣੇ ਪੈਣ, ਇਹਦੇ ਵਾਸਤੇ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਨੇ। ਉਹ ਕਹਿੰਦੇ ਜੀ ਕਿ ਅਸੀਂ ਹੁਣ ਪ੍ਰਸ਼ਾਸਨ ਨੇ ਆਪਣੇ ਹੱਥਾਂ ਦੇ ਵਿੱਚ ਜਿਹੜਾ ਜੀ ਲੈ ਲਿਆ ਜੀ। ਰਵਚਰਨ ਸਿੰਘ ਬਰਾੜ ਹੋਰੀ ਕਹਿੰਦੇ ਨੇ ਕਿ ਜਿਹੜੀ ਸੰਘਰਸ਼ ਕਮੇਟੀ ਹੈ ਉਹ ਗਲਤ ਜਾਣਕਾਰੀ, ਗਲਤ ਇਨਫੋਰਮੇਸ਼ਨ ਜਿਹੜੀ ਹੈ ਜੀ ਸੂਰਤ ਸਿੰਘ ਖਾਲਸਾ ਹੋਰਾਂ ਨੂੰ ਇਸ ਕੇਸਾਂ ਦੇ ਸਬੰਧ ਦੇ ਵਿੱਚ ਦੇ ਰਹੀ ਹੈ। ਹੁਣ ਉਹ ਕਹਿੰਦੇ ਕਿ ਅਸੀਂ ਜਿਹੜੀ ਹੈ ਜੀ ਸਿੱਧੀ ਗੱਲਬਾਤ ਪ੍ਰਸ਼ਾਸਨ ਸੂਰਤ ਸਿੰਘ ਖਾਲਸਾ ਹੋਰਾਂ ਦੇ ਨਾਲ ਕਰ ਰਿਹਾ ਤੇ ਉਹਨਾਂ ਦਾ ਇਲਾਜ ਵੀ ਕਰਵਾ ਰਿਹਾ ਤਾਂ ਕਿ ਉਹਨਾਂ ਨੂੰ ਰਿਐਲਿਟੀ ਜਿਹੜੀ ਹੈ ਇਹਨਾਂ ਕੇਸਾਂ ਦੀ ਦੱਸੀ ਜਾ ਸਕੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਜਾਨ ਬਚਾਉਣੀ ਸੂਰਤ ਸਿੰਘ ਖਾਲਸਾ ਹੋਰਾਂ ਦੀ ਉਹ ਪ੍ਰਾਇਓਰਿਟੀ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਨਿੱਘਰ ਰਹੀ ਹੈ ਉਹਨਾਂ ਦੀ ਹਾਲਤ, ਔਰ 34 ਕਿਲੋ ਭਾਰ ਜਿਹੜਾ ਜੀ ਉਹ ਸਾਰਾ ਰਹਿ ਗਿਆ। ਹਾਂ ਜੀ, ਬਿਲਕੁਲ ਬਹੁਤ ਘਟਿਆ। ਤੇ ਅੱਗੇ ਜੀ ਅਖੀਰ ਦੇ ਵਿੱਚ ਆਜਨਾਮਾ ਕਿ ਬਾਦਲ ਕਿਹਾ ਵਜ਼ੀਰਾਂ ਨੂੰ ਠਹਿਰ ਜਾਵੋ, ਗੇੜਾ ਜਾਣਾ ਵਿਦੇਸ਼ ਦਾ ਲਾਉਣ ਨਹੀਂ। ਬਾਦਲ ਕਿਹਾ ਵਜ਼ੀਰਾਂ ਨੂੰ ਠਹਿਰ ਜਾਵੋ, ਗੇੜਾ ਜਾਣਾ ਵਿਦੇਸ਼ ਦਾ ਲਾਉਣ ਨਹੀਂ। ਕਰਦੇ ਜਿਹੜੇ ਸਵਾਗਤ ਸਨ ਲੋਕ ਅੱਗੇ, ਹਾਰ ਐਤਕੀ ਲੱਗੇ ਉਹ ਪਾਉਣ ਨਹੀਂ। ਭਰਥੂ ਪਾਵਣੋ ਉਹ ਹੁਣ ਰੁਕਣ ਨਹੀਂ, ਸੌਖੇ ਜਾਪਦੇ ਹਾਲੇ ਪਤਿਆਉਣ ਨਹੀਂ। ਮਿਲਣਾ ਕੱਖ ਉਡਾਰੀ ਨਹੀਂ ਲਾਵਣੇ ਤੋਂ, ਹੋਣੀ ਸੈਰ ਵੀ ਕਰਨ ਕਰਾਉਣ ਨਹੀਂ। ਐਵੇਂ ਗੁੱਡਾ ਬਣਵਾਉਣ ਦੀ ਲੋੜ ਨਹੀਂ, ਇੱਥੇ ਹੀ ਪੰਥਲੀ ਕਰੋ ਪ੍ਰਚਾਰ ਹਾਲੇ। ਐਵੇਂ ਗੁੱਡਾ ਬਣਵਾਉਣ ਦੀ ਲੋੜ ਨਹੀਂ, ਇੱਥੇ ਹੀ ਪੰਥਲੀ ਕਰੋ ਪ੍ਰਚਾਰ ਹਾਲੇ। ਜੁੜਦਾ ਜੋੜ ਲਓ ਚੋਣਾਂ ਦਾ ਖਰਚ ਪੱਠਾ, ਚੱਲਦੀ ਪਈ ਜਦ ਇੱਥੇ ਸਰਕਾਰ ਹਾਲੇ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਏ, ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉਹਦੀਆਂ ਹੈਡਲਾਈਨ ਹੁੰਦੀਆਂ, ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਇਹ ਸਨ ਬਲਤੇਜ ਪੰਨੂ ਜਿਹੜੇ ਸਾਡੇ ਨਾਲ ਦੱਸ ਰਹੇ ਸੀ ਉੱਥੇ ਦੀ ਗੁਫ਼ਤਗੂ ਪੰਜਾਬ ਦੀ ਜਾਂ ਭਾਰਤ ਭਰ ਦੇ ਵਿੱਚ ਕੀ ਹੁੰਦਾ। ਹੁਣ ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।